ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਈਵਨ ਸੋਨੇ ਦਾ ਭਾਅ ਜਾਂ ਜਿਹੜਾ ਸਿਲਵਰ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਮੈਂ ਹੁਣ ਦੇਖ ਰਿਹਾ ਸੀਗਾ ਵੀ ਅੱਜ ਤੋਂ ਪੂਰੇ 1 ਸਾਲ ਪਹਿਲਾਂ 31 $31 ਨੂੰ ਜਿਹੜਾ ਉਹ ਸੀਗਾ ਤੇ ਇਸ ਮੌਕੇ ਇਹ $94 ਨੂੰ ਪਹੁੰਚ ਗਿਆ ਅੱਜ ਪੂਰੇ 1 ਸਾਲ ਬਾਅਦ ਇੰਨਾ ਜਿਹੜਾ ਸਿਲਵਰ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ ਸੇਮ ਹੀ ਮਿਲਾ ਦਾ ਗੋਲਡ ਦੇ ਪ੍ਰਾਈਸ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਉਹਦਾ ਵੀ ਪ੍ਰਾਈਸ ਇਦਾਂ ਹੀ ਜਿਹੜਾ ਲਗਾਤਾਰ ਵੱਧ ਰਿਹਾ ਹੈ। ਸੋ 1 ਸਾਲ ਦੀ ਜੇ ਤੁਲਨਾ ਕੀਤੀ ਜਾਵੇ ਕਿੱਥੇ 2700 2800 ਨੂੰ ਹੁੰਦਾ ਸੀਗਾ ਸਾਲ ਪਹਿਲਾਂ ਤੇ ਅੱਜ ਇਹ ਹੁਣ 4600 ਨੂੰ ਜਿਹੜਾ ਉਹ ਪਾਰ ਹੋਇਆ ਪਿਆ ਆ। ਸੋ ਇਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ ਤੇ ਜਿੱਦਾਂ ਹਰਜੋਤ ਸਿੰਘ ਜੀ ਦੱਸ ਰਹੇ ਵੀ ਜਿਹੜੀ ਅਨਸਰਟਨਟੀ ਆ ਉਹਨੇ ਇਹਨਾਂ ਚੀਜ਼ਾਂ ਦਾ ਹਮੇਸ਼ਾ ਹੀ ਪ੍ਰਾਈਸ ਵਧਾਇਆ ਜਿਹੜਾ ਉਹ ਹੈਗਾ ਆ। ਪਰ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਜਿਹੜੀ ਕਿਸੇ ਦੇ ਵੀ ਸਮਝ ਤੋਂ ਬਾਹਰ ਜਿਹੜੀ ਹੈਗੀ ਆ ਇੰਨੀ ਅਨਸਰਟਨਟੀ ਹੋਣ ਦੇ ਬਾਵਜੂਦ ਸਟਾਕਸ ਜਿਹੜੇ ਉਹ ਸਮਹਾਉ ਦੇ ਆਰ ਸਟਿਲ ਡੂਇੰਗ ਗੁੱਡ ਵੀ ਨਹੀਂ ਤਾਂ ਹਾਂਜੀ ਵੀ ਉਹ ਗੁੱਡ ਜਿਹੜੇ ਉਹ ਚੱਲ ਰਹੇ ਆ ਇਨਵੈਸਟਰਸ ਸਟਿਲ ਇਹ ਮਨੀ ਜਿਹੜੀ ਉਸ ਦੇ ਵਿੱਚ ਨਾਲ ਜਿਹੜੀ ਉਹ ਲਾ ਰਹੇ ਆ 10 ਤੋਂ 25% ਤੱਕ ਟਰੰਪ ਹੁਣਾਂ ਨੇ ਟੈਰਿਫ ਲਾਉਣ ਦੀ ਧਮਕੀ ਜਿਹੜੀ ਉਹ ਦੇ ਦਿੱਤੀ ਆ 10% ਤਾਂ 8 ਮੁਲਕਾਂ ਦੇ ਉੱਤੇ ਉਹਨਾਂ ਨੇ ਟੈਰਿਫ ਠੋਕ ਕੇ ਦਿੱਤੇ ਸੀ ਯੂਰਪ ਦੇ ਵਿੱਚ ਕਿਉਂਕਿ ਗ੍ਰੀਨਲੈਂਡ ਨੂੰ ਜਿਹੜਾ ਉਹ ਲੈ ਕੇ ਗ੍ਰੀਨਲੈਂਡ ਨੂੰ ਆਪਣੇ ਅੰਡਰ ਲੈ ਕੇ ਆਉਣ ਦੀ ਗੱਲ ਤਾਂ ਜਿਹੜੀ ਉਹ ਚੱਲਦੀ ਰਹੀ ਆ ਪਰ ਇਸ ਜਜ਼ਬੇ ਦੇ ਨਾਲ ਇਦਾਂ ਖੁੱਲੇ ਤੌਰ ਦੇ ਉੱਤੇ ਉਹ ਇਦਾਂ ਕਦੀ ਜਿਹੜੀ ਉਹ ਨਹੀਂ ਸੀ ਜਿਹੜੀ ਉਹ ਚੱਲਦੀ ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਉਸ ਚੀਜ਼ ਦੇ ਉੱਤੇ ਵੀ ਕਈ ਵਾਰੀ ਬੰਦਾ ਸੋਚ ਆਉਂਦਾ ਵਿਚਾਰ ਆਉਂਦੀ ਆ ਵੀ ਜਿਹੜੇ ਲੋਕ ਵੱਖਰੇ ਮੁਲਕ ਦੀ ਮੰਗ ਕਰ ਰਹੇ ਆ ਜਦੋਂ ਇੱਕ ਮੁਲਕ ਨੂੰ ਦੱਬਿਆ ਜਾਂਦਾ ਆ ਜਾਂ ਉਹ ਉੱਤੇ ਕਬਜ਼ਾ ਕਰਨ ਦੀ ਗੱਲ ਕਰਦੇ ਆ ਤੇ ਉੱਤੇ ਖੁਸ਼ ਹੁੰਦੇ ਆ ਤਾਂ ਫਿਰ ਤਾਂ ਭਾਈ ਉਹਦਾ ਸੇਮ ਹੀ ਆ ਜੇ ਕਿਸੇ ਹੋਰ ਨੇ ਤੁਹਾਡੀ ਥਾਂ ਮੱਲੀ ਹੋਈ ਆ ਉਹ ਵੀ ਇਹੀ ਆਧਾਰ ਦੇ ਉੱਤੇ ਜੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕਹਿ ਕੇ ਉਹ ਵੀ ਉਹ ਸਾਰੀਆਂ ਚੀਜ਼ਾਂ ਜਿਹੜਾ ਉਹ ਕਰ ਲਊਗਾ ਫਿਰ ਮੁਲਕਾਂ ਦੀ ਪ੍ਰਭੂ ਸੱਤਾ ਤੇ ਉਹਨਾਂ ਦੀ ਇੰਡੀਪੈਂਡੈਂਸ ਤੇ ਉਹ ਚੀਜ਼ ਦਾ ਫਿਰ ਮੁੱਦਾ ਮਕਸਦ ਜਿਹੜਾ ਕੋਈ ਉਸ ਚੀਜ਼ ਦੇ ਵਿੱਚ ਨਹੀਂ ਰਹਿ ਜਾਂਦਾ ਮੁੱਲ ਉਸ ਦੇ ਵਿੱਚ ਜਿਹੜਾ ਉਹ ਕੋਈ ਨਹੀਂ ਰਹਿ ਜਾਂਦਾ ਸੋ ਇਹ ਵੀ ਜਿਹੜਾ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਟਰੰਪ ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਚਿੱਠੀ ਲਿਖਤੀ ਨਾਰਵੇ ਨੂੰ ਵੀ ਜਿਹੜਾ ਨੋਬਲ ਪ੍ਰਾਈਜ਼ ਤੁਸੀਂ ਮੈਨੂੰ ਨਹੀਂ ਦਿੱਤਾ ਕਹਿੰਦੇ ਮੈਂ 8 ਜੰਗਾਂ ਜਿਹੜੀਆਂ ਲੜਾਈਆਂ ਤੁਸੀਂ ਗੌਰ ਹੀ ਜਿਹੜਾ ਉਹ ਨਹੀਂ ਕਰਦੇ ਤੇ ਉਹਦੇ ਕਰਕੇ ਤਾਂ ਕਹਿੰਦੇ ਵੀ ਹੁਣ ਮੈਂ ਗ੍ਰੀਨਲੈਂਡ ਇਸੇ ਲਈ ਜਿਹੜਾ ਉਹ ਲੈਣ ਲੱਗਾ ਇਹ ਹੁਣ ਟੋਟਲ ਪੀਸ ਵਾਲੀ ਗੱਲ ਛੱਡ ਲੈਣੇ ਆਪਾਂ ਵੀ ਹੁਣ ਤੱਕ ਨਹੀਂ ਤੁਸੀਂ ਦੇਖੋ ਵੀ ਇਹ ਹੁਣ ਬਚਕਾਨੀ ਗੱਲ ਆ ਇਹ ਕੋਈ ਬੱਚਿਆਂ ਦਾ ਖਿਡੌਣੇ ਵਾਲੀ ਥੋੜੀ ਖੇਡ ਦੀ ਜਿਹੜੀ ਗੱਲ ਇੱਕ ਮੁਲਕਾਂ ਦੀ ਗੱਲ ਤੁਸੀਂ ਜਿਹੜੀ ਉਹ ਕਰ ਰਹੇ ਆ ਕਿਸੇ ਮੁਲਕ ਦੀ ਸੋਵਰਨਟੀ ਫਰੀडम ਦੀ ਜਿਹੜੀ ਉਹ ਗੱਲ ਕਰ ਰਹੇ ਆ ਉਹ ਕਹਿੰਦੇ ਜੀ ਰਸ਼ੀਆ ਨੂੰ ਤੁਸੀਂ ਰੋਕ ਨਹੀਂ ਸਕੇ ਇੰਨੇ ਸਾਲ ਹੋ ਗਏ ਅਜੇ ਤੱਕ ਰਸ਼ੀਆ ਤੇ ਗ੍ਰੀਨਲੈਂਡ ਤੇ ਕਾਬਜ ਹੁੰਦਾ ਨਜ਼ਰ ਨਹੀਂ ਆਇਆ ਇਹਦਾ ਮਤਲਬ ਠੀਕ ਹੀ ਕੰਮ ਕਰ ਰਹੇ ਹੋਣਗੇ ਵੀ ਜਿਹੜਾ ਅਜੇ ਤੱਕ ਕਬਜ਼ਾ ਉਹਨਾਂ ਨੇ ਜਿਹੜਾ ਨਹੀਂ ਕੀਤਾ ਪਰ ਇਹ ਆ ਵੀ ਅੱਖ ਜਿਹੜੀ ਆ ਉਹਨਾਂ ਨੇ ਹੁਣ ਉਸ ਤਰੀਕੇ ਦੇ ਨਾਲ ਜਿਹੜੀ ਉਹ ਟਿਕਾ ਲਈ ਆ ਹਾਂ ਰਾਜੇ ਵਾਲਾ ਜਿਹੜਾ ਸੁਭਾਅ ਆ ਉਹ ਜ਼ਰੂਰ ਨਜ਼ਰ ਆ ਰਿਹਾ ਪ੍ਰੈਜ਼ੀਡੈਂਟ ਵਾਲਾ ਨਹੀਂ ਜਿੱਦਾਂ ਇੱਕ ਡੈਮੋਕ੍ਰੈਟਿਕ ਇਲੈਕਟਿਡ ਅਧਿਕਾਰੀ ਜਿਹੜਾ ਹੁੰਦਾ ਆ ਉਸ ਨੂੰ ਜਿਹੜਾ ਲੈ ਕੇ ਜਿਹਨੂੰ ਪਤਾ ਹੁੰਦੀਆਂ ਉਹਦੀਆਂ ਤਾਕਤਾਂ ਜਿਹੜੀਆਂ ਉਹ ਸੀਮਤ ਆ ਪਰ ਅਸੀਮਤ ਤਾਕਤਾਂ ਦੀ ਜਿਹੜੀ ਆ ਉਹ ਵਰਤੋਂ ਕਰਨ ਦੀ ਕੋਸ਼ਿਸ਼ ਟਰੰਪ ਹੋਣੀ ਡੈਫੀਨਿਟਲੀ ਇਸ ਟਾਈਮ ਜਿਹੜੀ ਉਹ ਕਰ ਰਹੇ ਆ ਕਹਿੰਦੇ ਵੀ ਪੀਸ ਨੂੰ ਹੁਣ ਛੱਡੋ ਫਿਰ ਪੀਸ ਲਾਂਬੇ ਕਰ ਲੈਂਦੇ ਆ ਤੇ ਉਹ ਸਾਰਾ ਕੁਛ ਆ ਪਰ ਇਹ ਹੋਣਾ ਹੀ ਸੀਗਾ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਆਫ ਪੀਸ ਆਪਣੇ ਆਪ ਨੂੰ ਕਹਿੰਦੇ ਰਹੇ ਆ ਪਰ ਆਲਰੇਡੀ ਆਪਾਂ ਦੇਖਿਆ ਵੀ ਕਈ ਥਾਵਾਂ ਦੇ ਉੱਤੇ ਲੱਤਾਂ ਜਿਹੜੀਆਂ ਇਹਨਾਂ ਨੇ ਆਲਰੇਡੀ ਫਸਾਦ ਲਈਆਂ ਹੈਗੀਆਂ ਆ ਤੇ ਉਹ ਲੜਾਈਆਂ ਬੰਦ ਕਰਾਤੀਆਂ ਜਿਨ੍ਹਾਂ ਦੇ ਬਾਰੇ ਪਤਾ ਹੀ ਕਿਸੇ ਨੂੰ ਜਿਹੜਾ ਉਹ ਕੁਛ ਨਹੀਂ ਸੀ ਜਿਹੜਾ ਉਹ ਚੱਲ ਰਿਹਾ ਪਰ ਇਹ ਆ ਵੀ ਚਿੱਠੀ ਲਿਖੀ ਆ ਜੀ ਜਿਹੜੀ ਚਿੱਠੀ ਲਿਖੀ ਆ ਉਹ ਦਾ ਅਟਲਾਂਟਿਕ ਮੈਗਜ਼ੀਨ ਜਿਹੜਾ ਉਹਨਾਂ ਨੇ ਛਾਪੀ ਵੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਆਫ ਨਾਰਵੇ ਆ ਯੋਨਸ ਗੈਰ ਸਟੋਰ ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਿੱਠੀ ਲਿਖੀ ਆ ਉਹਦਾ ਕੁਛ ਕੁ ਟੈਕਸਟ ਜਿਹੜਾ ਆ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਨੇ ਜਿਹੜਾ ਆ ਅੰਬੈਸਡਰਸ ਜਿਹੜੇ ਵਾਸ਼ਿੰਗਟਨ ਦੇ ਵਿੱਚ ਆ ਉਹਨਾਂ ਨੂੰ ਦਿੱਤਾ ਹੈ ਉਹਦੇ ਚ ਉਹਨਾਂ ਨੇ ਇਹ ਕਿਹਾ ਆ ਵੀ ਡੀਅਰ ਜੋਨਸ ਵੀ ਤੁਹਾਡਾ ਜਿਹੜਾ ਮੁਲਕ ਆ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਨੂੰ ਨੋਬਲ ਪ੍ਰਾਈਜ਼ ਨਹੀਂ ਦੇਣਾ ਹਾਲਾਂਕਿ ਮੈਂ 8 ਜੰਗਾਂ ਰੋਕ ਚੁੱਕੀਆਂ ਹੈਗਾ ਪਲੱਸ ਤੇ ਹੁਣ ਕਹਿੰਦੇ ਵੀ ਮੈਂ ਇਹ ਸੋਚਦਾ ਹਾਂ ਵੀ ਜੇ ਇਦਾਂ ਨਹੀਂ ਕਰਨਾ ਤੇ ਫੇਰ ਘੱਟੋ ਘੱਟ ਜਿਹੜਾ ਗ੍ਰੀਨਲੈਂਡ ਵਾਲਾ ਇਸ਼ੂ ਆ ਉਹ ਆਪਾਂ ਜਿਹੜਾ ਮਰਜ਼ੀ ਤਰੀਕਾ ਵਰਤੀਏ ਉਹਨਾਂ ਨੇ ਕਿਹਾ ਵੀ ਡੈਨਮਾਰਕ ਨੂੰ ਰਸ਼ੀਆ ਤੇ ਚਾਈਨਾ ਨਹੀਂ ਪ੍ਰੋਟੈਕਟ ਕਰ ਸਕਦੇ ਤੇ ਸਾਡੇ ਕੋਲ ਕਿਉਂ ਰਾਈਟ ਆਫ ਓਨਰਸ਼ਿਪ ਐਨੀਵੇ ਹੈਗਾ ਆ ਕੋਈ ਡਾਕੂਮੈਂਟ ਤਾਂ ਕਹਿੰਦੇ ਹੈ ਨਹੀਂ ਪਰ ਕਹਿੰਦਾ ਇਟਸ ਓਨਲੀ ਬੋਟ ਦੈਟ ਲੈਂਡਡ 300 years ago but we had boats landing there ਸੋ ਕਹਿੰਦੇ ਵੀ ਮੈਂ ਨਾਟੋ ਦੇ ਨਾਲ
ਇਹ ਕਹਿਣਾ ਚਾਹੁੰਦਾ ਵੀ ਨਾਟੋ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਆ ਤਾਂ ਕਿ ਉਹ ਅਮਰੀਕਾ ਦਾ ਸਾਥ ਦੇਵੇ। ਦੁਨੀਆ ਜਿਹੜੀ ਆ ਉਹ ਸਕੁਅਰ ਨਹੀਂ ਹੈਗੀ। ਜਿੱਦਾਂ ਸੇਫਟੀ ਨਹੀਂ ਦੁਨੀਆ 'ਚ ਜੇ ਗ੍ਰੀਨਲੈਂਡ ਅਮਰੀਕਾ ਦੇ ਕੋਲ ਨਹੀਂ ਆਉਂਦਾ ਹੈਗਾ। ਤੇ ਇਹ ਚਿੱਠੀ ਲਿਖੀ ਆ ਅਟਲਾਂਟਿਕ ਨੇ, ਇਹ ਚਿੱਠੀ ਦਾ ਜਿਹੜਾ ਪੂਰਾ ਡਿਟੇਲ ਦੇ ਵਿੱਚ ਛਾਪੀ ਵੀ ਹੈਗੀ ਆ। ਸੋ ਇਹਨੂੰ ਲੈ ਕੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜਿਹੜੀ ਉਹਨਾਂ ਦੀ ਖਾਹਿਸ਼ ਆ ਅਨੈਕਸ ਕੀਤਾ ਜਾਵੇ ਗ੍ਰੀਨਲੈਂਡ ਨੂੰ, ਅਨਸਕਸੈਸਫੁਲ ਬਿਡ ਫॉर ਨੋਬਲ ਪੀਸ ਪ੍ਰਾਈਜ਼ ਦੇ ਸੰਬੰਧ ਦੇ ਵਿੱਚ ਇਹ ਚਿੱਠੀ ਲਿਖੀ ਗਈ ਆ। ਕਹਿੰਦੇ ਵੀ ਐਨ ਐਕਸਟਰਾ ਆਰਡੀਨਰੀ ਮੈਸੇਜ ਹੈਗਾ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ। ਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਇਹ ਸੋਚਦਾ ਨਹੀਂ ਪਈ ਟੂ ਥਿੰਕ ਪਿਓਰਲੀ ਆਫ ਪੀਸ। ਯੂਰਪੀਅਨ ਕੰਟਰੀਜ਼ ਨੇ ਕਾਫੀ ਜ਼ਿਆਦਾ ਜਿਹੜਾ ਆ ਟ੍ਰੇਡ ਨੂੰ ਲੈ ਕੇ ਵਿਰੋਧ ਕੀਤਾ ਹੈਗਾ ਆ। ਉਹਨਾਂ ਨੇ ਇੱਥੋਂ ਤੱਕ ਤਾਂ ਇਹ ਵੀ ਕਹਿਤਾ ਵੀ ਅਸੀਂ ਵੀ ਜਿਹੜਾ ਟੈਰਿਫ ਆ ਲਾਵਾਂਗੇ ਯੂਰਪੀਅਨ ਐਲਾਈਜ਼ ਜੋ ਆ, ਪਰ ਮੋਸਟਲੀ ਜਿਹੜੀਆਂ ਕੁਝ ਕੁ ਅਖਬਾਰਾਂ ਜਿਹੜੀਆਂ ਆ ਉਹ ਇਹ ਕਹਿ ਰਹੀਆਂ ਵੀ ਅਸੀਂ ਲਾਵਾਂਗੇ, ਜਿਹੜੀਆਂ ਡੈਮੋਕ੍ਰੈਟਿਕਲੀ ਲੀਨ ਹੈਗੀਆਂ, ਲਿਬਰਲ ਲੀਨ ਆ। ਪਰ ਮੋਸਟਲੀ ਜੇ ਇੰਡੀਪੈਂਡੈਂਟ ਸੋਚਿਆ ਜਾਵੇ ਕਹਿੰਦੇ ਵੀ ਨਹੀਂ ਉਹ ਗੱਲਬਾਤ ਨਾਲ ਹੀ ਕਰਨ ਨੂੰ ਤਿਆਰ ਆ, ਕਿਉਂਕਿ ਯੂਰਪ ਵੀ ਅਮਰੀਕਾ ਤੋਂ ਬਿਨਾਂ ਕੁਝ ਨਹੀਂ ਹੈਗਾ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਇਹ ਕਿਹਾ ਵੀ ਇਹ ਰੋਂਗ ਆ ਟੈਰਿਫ ਲਾਣਾ ਆਪਣੇ ਹੀ ਦੋਸਤਾਂ ਦੇ ਉੱਤੇ, ਆਪਣੇ ਐਲਾਈਜ਼ ਦੇ ਉੱਤੇ। ਤੇ ਮੀਨਵਾਈਲ ਇਜ਼ਰਾਈਲ ਦੇ ਆਫੀਸ਼ੀਅਲਸ ਨੇ ਟਰੰਪ ਉਹਨਾਂ ਨੂੰ ਉੱਥੇ ਇਨਵਾਈਟ ਵੀ ਕੀਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ, ਜਿਹੜਾ ਇੱਕ ਨਵਾਂ ਬੋਰਡ ਆਫ ਪੀਸ ਬਣਿਆ ਹੈਗਾ ਉਹਦੇ ਸੰਬੰਧ ਦੇ ਵਿੱਚ। ਸੋ ਕਾਫੀ ਕੁਝ ਜਿਹੜਾ ਆ ਪਿਛਲੇ 2-3 ਦਿਨਾਂ ਦੇ ਵਿੱਚ ਗ੍ਰੀਨਲੈਂਡ ਨੂੰ ਲੈ ਕੇ ਤੇਜ਼ੀ ਆਈ ਹੈਗੀ ਆ। ਜੀ ਹਰਜੋਤ ਸਿੰਘ ਜੀ ਕਹਿੰਦੇ ਵੀ ਵੋਟਸ ਆਈਆਂ ਸੀ ਤੁਹਾਡੀਆਂ ਪਹਿਲਾਂ, ਇਸ ਲਈ ਤੁਹਾਡੀ ਓਨਰਸ਼ਿਪ ਆ ਉਸ ਨੂੰ ਆਪਾਂ ਨਹੀਂ ਮੰਨਦੇ। ਅਮਰੀਕਾ 'ਚ ਵੀ ਵੋਟਸ ਹੀ ਪਹੁੰਚੀਆਂ ਸੀ ਕਿਸੇ ਟਾਈਮ ਦੇ ਉੱਤੇ, ਹੁਣ ਡੋਮੀਨੈਂਟ ਨੇ ਉਹ ਸਾਰਾ ਕੁਛ ਆ ਤੇ ਹੁਣ ਉਹ ਉੱਥੇ ਡੋਮੀਨੈਂਟ ਆ। ਸੋ ਇੱਕ ਕਾਫੀ ਮਾਹੌਲ ਜਿਹੜਾ ਨਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਸ ਟਾਈਮ ਚੱਲ ਕੀ ਰਿਹਾ, ਪਰ ਇਹ ਧੱਕਾ ਵੀ ਕਿਤੇ ਨਾ ਕਿਤੇ ਟਰੰਪ ਹੋਣੀ ਜਿਹੜਾ ਇਸ ਦੇ ਵਿੱਚ ਚਲਾਉਣ ਦੀ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਜਿਹੜੇ ਉਹ ਹੋਏ ਆ। ਅਮਰੀਕਨ ਨੈਸ਼ਨਲ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਕੀ ਇਹਦਾ ਮਤਲਬ ਇਹ ਵੀ ਆ ਹਰਜੋਤ ਸਿੰਘ ਜੀ, ਕਿਉਂਕਿ ਨਾਲ ਦੇ ਨਾਲ ਇਹ ਵੀ ਦੇਖੋ ਨਾ ਜਿੱਦਾਂ ਵੈਨੇਜ਼ੁਏਲਾ ਦੇ ਵਿੱਚ ਜੋ ਹੋਇਆ, ਜੋ ਹੁਣ ਈਰਾਨ ਨੂੰ ਲੈ ਕੇ ਚੱਲ ਰਿਹਾ, ਕਿਊਬਾ ਨੂੰ ਵੀ ਧਮਕੀਆਂ ਦੇ ਰਹੀਆਂ, ਕਿ ਮੈਕਸੀਕੋ ਦੇ ਉੱਤੇ ਵੀ ਬਾਅਦ ਦੇ ਵਿੱਚ ਇਹੀ ਗੱਲ ਆਖੀ ਜਾਊਗੀ ਵੀ ਇਹ ਵੀ ਸਾਡੀ ਇਹ ਸਾਰੀ ਸਿਕਿਉਰਿਟੀ ਦੇ ਲਈ ਤੇ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਸਾਰੇ ਜਿਹੜੇ ਆ ਹਰਜੋਤ ਸਿੰਘ ਜੀ ਸਵਾਲ ਤਾਂ ਬਹੁਤ ਨੇ ਜਿਨ੍ਹਾਂ ਦੇ ਜਵਾਬ ਅਜੇ ਭਵਿੱਖ ਦੇ ਗਰਭ ਦੇ ਵਿੱਚ ਨੇ, ਪਰ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਟਰੰਪ ਹੁਣਾਂ ਦਾ ਇਹ ਜਿਹੜਾ ਕਹਿਣਾ ਵੀ ਪੀਸ ਵਾਲੀ ਗੱਲ ਨੂੰ ਹੁਣ ਛੱਡ ਦਈਏ, ਕੀ ਅਮਰੀਕਾ ਲੜਾਈ ਵੱਲ ਨੂੰ ਵੱਧ ਰਿਹਾ ਆ? ਇਹ ਹੁਣ ਵੱਡੀ ਜਿਹੜੀ ਚਿੰਤਾ, ਵੱਡੇ ਜਿਹੜੇ ਸਵਾਲ ਆ, ਬਹੁਤ ਸਾਰੇ ਜਿਹੜੇ ਇਸ ਟਾਈਮ ਐਨਾਲਿਸਟ ਆ ਉਹ ਇਸ ਦੇ ਵੱਲ ਨੂੰ ਸੋਚ ਰਹੇ ਆ। ਟੱਕਰ ਕਾਲਸਨ ਵਰਗੇ ਨੇ ਤਾਂ ਸਪਸ਼ਟ ਹੀ ਜਿਹੜਾ ਕਿਹਾ, ਕਹਿੰਦੇ ਵੀ ਲੜਾਈ ਲੱਗਣ ਵਾਲੀ ਹੈ ਜੀ। ਕਹਿੰਦੇ ਵੀ 1 ਟ੍ਰਿਲੀਅਨ ਤੋਂ 1.5 ਟ੍ਰਿਲੀਅਨ ਜਿਹੜਾ ਇਹਨਾਂ ਨੇ ਬਜਟ ਮਿਲਟਰੀ ਦਾ ਕੀਤਾ, ਇਹਦਾ ਮਤਲਬ ਹੀ ਇਹ ਆ ਵੀ ਆਪਾਂ ਜਿਹੜਾ ਕਿਤੇ ਨਾ ਕਿਤੇ ਲੜਾਈ ਦੇ ਵਿੱਚ ਜਾਣ ਜਾ ਰਹੇ ਆ। ਨਾਟੋ ਦਾ ਇਦਾਂ ਲੱਗ ਰਿਹਾ ਜੋ ਇਸ ਟਾਈਮ ਚੱਲ ਰਿਹਾ। ਅਟਲਾਂਟਿਕ ਦੀ ਜਿਹੜੀ ਹਰਜੋਤ ਸਿੰਘ ਤੁਸੀਂ ਖਬਰ ਦੀ ਗੱਲ ਕਰ ਰਹੇ ਹੋ, ਉਹਨਾਂ ਦਾ ਮੇਨ ਹੈਡਰ ਹੀ ਇਹ ਆ, ਟਰੰਪਸ ਲੈਟਰ ਟੂ ਨਾਰਵੇ ਸ਼ੁੱਡ ਬੀ ਦਾ ਲਾਸਟ ਟਰਾ। ਉਹ ਓਪੀਨੀਅਨ ਆਰਟੀਕਲ ਜਿਹੜਾ ਉਹ ਕਹਿ ਰਿਹਾ ਵੀ ਇਹ ਖਤਮ ਆ ਹੁਣ ਇਸ ਤੋਂ ਬਾਅਦ ਦੇ ਵਿੱਚ, ਵੀ ਇਹ ਬਸ ਕਰੋ ਹੁਣ। ਕਹਿੰਦੇ ਵੀ ਰਿਪਬਲਿਕਨਸ ਜਿਹੜੇ ਕਾਂਗਰਸ ਦੇ ਵਿੱਚ ਨੇ ਕੀ ਉਹ ਸਟੈਪ ਅਪ ਕਰਨਗੇ ਜੋ ਟਰੰਪ ਹੁਣੀ ਇਹ ਸਾਰੀਆਂ ਚੀਜ਼ਾਂ ਕਹਿ ਰਹੇ ਆ। ਥੋੜੇ ਦਿਨ ਪਹਿਲਾਂ ਕੋਪਨਹੈਗਨ ਦੇ ਵਿੱਚ ਡੈਨਮਾਰਕ ਵਾਲਿਆਂ ਦੇ ਨਾਲ ਬਾਈਪਾਰਟੀਜ਼ਨ ਇੱਕ ਵਫਦ ਇਹਨਾਂ ਦਾ ਮਿਲਿਆ ਸੀਗਾ। ਉਹ ਕਹਿ ਰਹੇ ਸੀਗੇ ਵੀ ਨਹੀਂ ਅਸੀਂ ਸੋਵਰਨਟੀ ਨੂੰ ਮੰਨਦੇ ਆ, ਤੁਹਾਡੀ ਸਵੈਚਾ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਹੋਣਾ ਚਾਹੀਦਾ ਆ। ਪਰ ਹੁਣ ਰਾਈਟ ਟੂ ਓਨਰਸ਼ਿਪ ਦੇ ਜਿਹੜੇ ਸਵਾਲ ਆ ਉਹ ਇਸ ਦੇ ਵਿੱਚ ਉੱਠ ਚੁੱਕੇ ਹੈਗੇ ਆ, ਚੁੱਕ ਦਿੱਤੇ ਨੇ ਰਾਸ਼ਟਰਪਤੀ ਟਰੰਪ ਹੋਣਾ ਨੇ। ਸੋ ਟੋਟਲ ਕੰਟਰੋਲ ਆਫ ਗ੍ਰੀਨਲੈਂਡ ਦੀ ਜਿਹੜੀ ਗੱਲ ਆ ਉਹ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਜਿਹੜਾ ਵੀ ਕੋਈ ਕ੍ਰਿਟਿਕ ਆ ਤੇ ਜਿਹੜਾ ਵੀ ਕੋਈ ਸਵਾਲ ਕਰਦਾ ਇਹਨਾਂ ਦੇ ਕਿਸੇ ਵੀ ਪਾਲਿਸੀ ਦੇ ਉੱਤੇ, ਉਹੀ ਸੇਮ ਤਰਜ਼ ਦੇ ਉੱਤੇ ਜੋ ਇੰਡੀਆ ਦੇ ਵਿੱਚ ਹੁੰਦਾ, ਜੋ ਵੀ ਮੋਦੀ ਨੂੰ ਸਵਾਲ ਕਰਦਾ ਤੇ ਕਹਿੰਦਾ ਆ ਉਹ ਫਿਰ ਦੇਸ਼ ਧਰੋਹੀ, ਤੇ ਇੱਥੇ ਵੀ ਉਸੇ ਪਾਸੇ ਵੱਲ ਨੂੰ ਆ। ਥੋੜੇ ਦਿਨ ਪਹਿਲਾਂ ਹੀ ਆਪਾਂ ਇਹ ਨਾਟਕ ਹੁੰਦਾ ਜਿਹੜਾ ਉਹ ਦੇਖਿਆ, ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਜਿਹੜੀ ਕੈਰੋਲਿਨ ਲਵੇਟਾ, ਉਹਨੂੰ ਜਦ ਇੱਕ ਪੱਤਰਕਾਰ ਨੇ ਰੇਨੇ ਗੁੱਡ ਦੇ ਮਰਨ ਬਾਰੇ ਪੁੱਛਿਆ, ਤੂੰ ਲੈਫਟਿਸਟ ਆ, ਤੂੰ ਹੈਕ ਜੌਬ ਆ, ਤੂੰ ਇਦਾਂ ਆ, ਤੂੰ ਉਦਾਂ ਆ, ਉਹਨੇ ਇਸ ਤਰੀਕੇ ਦੇ ਨਾਲ ਉਸ ਦੇ ਸਵਾਲ ਦਾ ਜਿਹੜਾ ਉਹ ਜਵਾਬ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਇਦਾਂ ਦੀ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਹੈ, ਕਹਿੰਦੇ ਵੀ ਜਾਂ ਤਾਂ ਪਾਲਿਸੀ ਨੂੰ ਠੀਕ ਆਖੋ ਨਹੀਂ ਤਾਂ ਚੁੱਪ ਰਹੋ। ਇਹ ਇੱਥੇ ਜਿਹੜੀ ਆਪਾਂ ਸਿਚੁਏਸ਼ਨ ਦੇ ਵਿੱਚ ਇਸ ਟਾਈਮ ਪਹੁੰਚੇ ਹੈਗੇ।